ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਮਿੰਟੂ ਗੁਰਸਰੀਆ ਤੇ ਦੱਸਣਗੇ ਕਿ ਪੰਜਾਬ ਦੇ ਵਿੱਚ ਜੋ ਅਖਬਾਰਾਂ ਆਉਂਦੀਆਂ ਨੇ ਉਸ ਦੇ ਵਿੱਚ ਕੀ ਹੈਡਲਾਈਨ ਨੇ ਉਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੁਹਾਡੇ ਤੱਕ ਪਹੁੰਚਾਇਆ ਜੀ। ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਬਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਲ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਤੁਹਾਡੇ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਜੀ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਸਰਕਾਰ ਆ, ਪੰਜਾਬ ਸਰਕਾਰ ਆ, ਹਰ ਇੱਕ ਨੂੰ ਡਰਾ ਧਮਕਾ ਰਹੀ ਆ ਅਤੇ ਇਸੇ ਕੜੀ ਦੇ ਵਿੱਚ ਕਈ ਲੋਕਾਂ ਨੂੰ ਇਹਨਾਂ ਨੇ ਅੰਦਰ ਵੀ ਕੀਤਾ ਹੋਇਆ। ਅਤੇ ਹੁਣ ਜਿਹੜੇ ਪ੍ਰੋਟੈਸਟ ਕਰਦੀ ਆ ਕੋਈ ਵੀ ਪਾਰਟੀ ਆ ਜਾਂ ਕਿਸਾਨ ਆ ਜਾਂ ਕੋਈ ਵੀ ਆ, ਉਹਨਾਂ ਦੀਆਂ ਲਿਸਟਾਂ ਬਣਨੀਆਂ ਸ਼ੁਰੂ ਹੋ ਗਈਆਂ। ਹਾਂ ਬਿਲਕੁਲ ਜੀ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਰੋਧ ਹੈ ਜਿਹੜਾ ਉਹ ਸਰਕਾਰ ਨੂੰ ਵਿਰੋਧ ਸਹਿਣ ਦੀ ਹੁਣ ਜਿਹੜੀ ਉਹਦੀ ਸਮਰੱਥਾ ਸੀ ਉਹ ਖਤਮ ਹੋ ਗਈ ਹੈ ਅਤੇ ਵਿਰੋਧ ਜਿਹੜਾ ਹੈ ਉਹ ਚੁੱਭਦਾ ਹੈ ਪੰਜਾਬ ਸਰਕਾਰ ਨੂੰ ਆਪਦਾ ਵਿਰੋਧ। ਇਸੇ ਲਈ ਬਹੁਤ ਕੁਝ ਹੋਇਆ। ਸਰਬੱਤ ਖਾਲਸਾ ਵਾਲਾ ਵਿਰੋਧ ਵੀ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਕੁਚਲਿਆ ਗਿਆ। ਉਹ ਸਫਲਤਾ ਜਿਹੜੀ ਸੀ ਸਰਬੱਤ ਖਾਲਸਾ ਦੇ ਵਿਰੋਧ ਵਾਲੀ ਜਿਹੜੀ ਸਫਲਤਾ ਸਰਕਾਰ ਨੂੰ ਮਿਲੀ, ਉਹਦੇ ਤੋਂ ਉਤਸ਼ਾਹਿਤ ਹੋ ਕੇ ਸਰਕਾਰ ਨੇ ਅੱਗੇ ਜਿਨ੍ਹਾਂ ਨੇ ਪੁਲ ਬੰਦ ਕੀਤੇ ਉਹਨਾਂ ਤੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਜਿਹੜੇ ਸਰਕਾਰੀ ਮੁਲਾਜ਼ਮ ਜਥੇਬੰਦਕ ਹੁੰਦੇ ਆ ਉਹ ਧਰਨੇ ਲਾਉਂਦੇ, ਆਪਣੀਆਂ ਮੰਗਾਂ ਨੂੰ ਲੈ ਕੇ ਮੁਜ਼ਾਹਰੇ ਕਰਦੇ ਆ, ਉਹਨਾਂ ਨੂੰ ਨੋਟਿਸ ਭਿਜਵਾਉਣੇ ਸ਼ੁਰੂ ਕਰ ਦਿੱਤੇ ਗਏ। ਇੱਥੋਂ ਤੱਕ ਕਿ ਜਿਹੜੇ ਬਿਆਨ ਸਰਕਾਰਾਂ ਦੇ ਉਲਟ ਦਿੰਦੇ ਆ ਜਥੇਬੰਦੀਆਂ ਦੇ ਜਿਹੜੇ ਅਹੁਦੇਦਾਰ ਆ ਮੁਲਾਜ਼ਮ, ਉਹਨਾਂ ਨੂੰ ਨੋਟਿਸ ਜਾਰੀ ਹੋ ਗਏ ਕਿ ਤੁਸੀਂ ਅਖਬਾਰਾਂ ਦੇ ਵਿੱਚ ਬਿਆਨ ਜਿਹੜੇ ਦਿੰਦੇ ਹੋ ਇਹਦਾ ਜਵਾਬ ਦਿਓ। ਸੋ ਬਹੁਤ ਵੱਡੀ ਲਗਾਮ ਕੱਸੀ ਗਈ। ਪਰ ਹੁਣ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਕਿ ਜਿਹੜੇ ADGP ਹੈ ਲਾਅ ਐਂਡ ਆਰਡਰ, ਉਹਦੇ ਮੂੰਹ ਜ਼ਬਾਨੀ ਜਿਹੜੇ ਹੁਕਮ ਹੈ ਉਹਨਾਂ ਤੇ ਕੰਮ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਲਿਸਟਾਂ ਬਣਨੀਆਂ ਸ਼ੁਰੂ ਹੋ ਗਈਆਂ ਕਿ ਜਿਹੜੇ ਲੋਕ ਰੈਗੂਲਰ ਧਰਨਿਆਂ ਤੇ ਜਾਂਦੇ ਆ, ਮੁਜ਼ਾਹਰੇ ਕਰਦੇ ਆ, ਸਰਕਾਰ ਵਿਰੋਧੀ ਐਕਸ਼ਨਾਂ ਦੇ ਵਿੱਚ ਹਿੱਸਾ ਲੈਂਦੇ, ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ। ਇਹ ਇਸੇ ਤਰ੍ਹਾਂ ਦੀਆਂ ਲਿਸਟਾਂ ਬਣ ਰਹੀਆਂ ਨੇ ਜਿਵੇਂ ਕਦੇ ਪੰਜਾਬ ਦੇ ਵਿੱਚ ਤੁਸੀਂ ਸੁਣਿਆ ਹੋਣਾ 10 ਨੰਬਰੀਆਂ ਦੀਆਂ ਲਿਸਟਾਂ ਬਣਦੀਆਂ ਸੀ। ਬਿਲਕੁਲ ਉਸੇ ਤਰਜ਼ ਤੇ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਬਦਨਾਮ ਹੋ ਜਾਂਦੇ ਸੀ, ਜਿਵੇਂ ਪੁਰਾਣੇ ਸਮਿਆਂ 'ਚ ਉਹ ਲਿਸਟ ਲੱਗ ਜਾਂਦੀ ਸੀ ਥਾਣੇ 'ਚ, ਉਸੇ ਤਰ੍ਹਾਂ ਰਜਿਸਟਰ ਦੇ ਵਿੱਚ ਨਾਂ ਰਜਿਸਟਰਡ ਕੀਤੇ ਜਾ ਰਹੇ ਆ। ਹਾਲਾਂਕਿ SSP ਵੀ ਇਸ ਗੱਲੋਂ ਇਨਕਾਰ ਕਰ ਰਿਹਾ, ADGP ਵੀ ਇਨਕਾਰ ਕਰ ਰਿਹਾ, ਪਰ ਪੂਰੀ ਇਹ ਖਬਰ ਪੁਸ਼ਟ ਆ ਕਿ ਇਹ ਜਿਹੜੇ ਬਠਿੰਡੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਵਾਇਦਾਂ ਉਹ ਸ਼ੁਰੂ ਨੇ। SHO ਜਾ ਕੇ ਲਿਸਟਾਂ ਬਣਾ ਰਹੇ ਆ ਕਿ ਕਿਹੜੇ ਲੋਕ ਹੈ ਜਿਹੜੇ ਰੈਗੂਲਰ ਧਰਨਿਆਂ 'ਚ ਪਾਰਟੀਸਪੇਟ ਕਰਦੇ ਆ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਿਰੋਧ ਹੈ ਜਿਹੜਾ ਹੋਣਾ ਚਾਹੀਦਾ ਲੋਕਤੰਤਰ ਦੇ ਵਿੱਚ। ਵਿਰੋਧ ਇੱਕ ਤਰ੍ਹਾਂ ਨਾਲ ਕਹਿ ਲਈਏ ਲੋਕਤੰਤਰ ਦਾ ਅਹਿਮ ਹਿੱਸਾ ਹੈ, ਕਿਉਂਕਿ ਵਿਰੋਧ ਸ਼ੀਸ਼ਾ ਹੁੰਦਾ ਜਿਹਦੇ ਚੋਂ ਨਾਕਾਮੀਆਂ ਦਿਸਦੀਆਂ। ਪਰ ਇੱਥੇ ਉਸ ਸ਼ੀਸ਼ੇ ਨੂੰ ਤੋੜਨ ਦੀ ਪੂਰੀ ਤਰ੍ਹਾਂ ਨਾਲ ਪੇਸ਼ਬੰਦੀ ਕੀਤੀ ਜਾ ਰਹੀ ਹੈ ਕਿ ਉਹ ਸ਼ੀਸ਼ਾ ਤੋੜ ਦਿੱਤਾ ਜਾਵੇ ਜਿਹਦੇ ਚੋਂ ਹਕੀਕਤ ਦਿਖਾਈ ਦਿੰਦੀ ਹੈ। ਸੋ ਵਿਰੋਧ ਇੱਕ ਤਰ੍ਹਾਂ ਨਾਲ ਕਹਿ ਲਈਏ ਪੂਰੇ ਭਾਰਤ ਦੇ ਵਿੱਚ ਜਿਵੇਂ ਸਹਿਣਸ਼ੀਲਤਾ ਵਾਲਾ ਮੁੱਦਾ ਸੀ, ਪਰ ਅੱਜ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਹੈ ਜਿਹਨੂੰ ਹਮੇਸ਼ਾ ਤਤਪਰ ਹੋਣਾ ਚਾਹੀਦਾ ਸੀ, ਅੱਜ ਉਹ ਵਿਰੋਧ ਸਹਿਮਿਆ ਡਹਿਲਿਆ ਪਿਆ ਕਿਉਂਕਿ ਜਿਹੜਾ ਜ਼ਬਰ ਦਾ ਡੰਡਾ ਹੈ ਉਹ ਤੇਜ਼ ਹੈ। ਅੱਜ ਹੀ ਬਿਲਕੁਲ ਤੁਹਾਡਾ ਕਹਿਣਾ ਸੱਚ ਹੈ ਕਿ ਜਿਹੜਾ ਵਿਰੋਧ ਆ ਇਹ ਇਸ ਦਾ ਹੁਣ ਟਾਕਰਾ ਨਹੀਂ ਕਰ ਸਕਦੇ। ਇਸੇ ਦੇ ਤਹਿਤ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਅੰਦਰ ਪਾਇਆ ਹੋਇਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਭਗਵੰਤ ਮਾਨ ਨੇ ਜਿਹੜੇ ਫਰਜ਼ੀ ਮੁਕਾਬਲਿਆਂ ਵਾਲੀਆਂ ਗੱਲਾਂ ਗੁਰਮੀਤ ਪੈਂਕੀ ਨੇ ਖੋਲ੍ਹੀਆਂ, ਉਹ ਮੁੱਦਾ ਸੰਸਦ ਦੇ ਵਿੱਚ ਉਠਾਇਆ। ਇਸ ਗੱਲੋਂ ਭਗਵੰਤ ਮਾਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਸਮੇਂ ਤੇ ਬੜੇ ਅਹਿਮ ਮੁੱਦੇ ਭਗਵੰਤ ਮਾਨ ਉੱਥੇ ਉਠਾ ਦਿੰਦਾ ਹੈ, ਚਾਹੇ ਪੰਜਾਬ ਨਾਲ ਜੁੜੇ ਹੋਣ, ਸਿੱਖ ਕੌਮ ਨਾਲ ਜੁੜੇ ਹੋਣ, ਕਿਸਾਨੀ ਨਾਲ ਜੁੜੇ ਹੋਣ, ਵੱਖ-ਵੱਖ ਮੁੱਦੇ ਉਠਾਏ ਆ ਭਗਵੰਤ ਮਾਨ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਉਹ ਉਠਾਉਂਦਾ ਵੀ ਕਿਸ ਅੰਦਾਜ਼ ਦੇ ਵਿੱਚ ਸਾਰੇ ਜਾਣਦੇ ਆ। ਉੱਥੇ ਬੋਲਣ ਦਾ ਸਮਾਂ ਹੈ ਜਿਹੜਾ ਖਾਸ ਤੌਰ ਤੇ ਪੰਜਾਬੀ ਨੁਮਾਇੰਦਿਆਂ ਨੂੰ ਤੇ ਬੜਾ ਘੱਟ ਮਿਲਦਾ ਹੈ ਤੇ ਇਹ ਭਗਵੰਤ ਮਾਨ ਜਾ ਕੇ ਭੇਤ ਪਾ ਗਿਆ। ਕਈ ਤਾਂ ਸਾਡੇ ਸਾਰੀ ਉਮਰ ਹੀ MP ਹੈ ਜਿਹੜੇ ਸੁੱਚੇ ਮੂੰਹ ਹੀ ਮੁੜ ਆਉਂਦੇ ਆ, ਸੁੱਚੇ ਮੂੰਹ ਜਾਂਦੇ ਤੇ ਸੁੱਚੇ ਮੂੰਹ ਹੀ ਮੁੜ ਆਉਂਦੇ ਆ ਪੰਜਾਬ ਦੇ ਵਿੱਚ। ਪਰ ਭਗਵੰਤ ਮਾਨ ਲੜ ਘੁਲ ਕੇ ਉੱਥੇ ਮੁੱਦੇ ਉਠਾ ਲੈਂਦਾ। ਇਸ ਗੱਲੋਂ ਭਗਵੰਤ ਮਾਨ ਹੈ ਜਿਹੜਾ ਸ਼ਲਾਘਾ ਦਾ ਪਾਤਰ ਆ। ਪਰ ਇਹ ਮੁੱਦਾ ਜਿਹੜਾ ਇਹ ਮੈਂ ਕਹਿੰਦਾ ਕਿ ਭਗਵੰਤ ਮਾਨ ਨੇ ਉਠਾਇਆ, ਇਸ ਮੁੱਦੇ ਦਾ ਅਸਰ ਕਿੰਨਾ ਕੁ ਹੋਏਗਾ
ਉਹ ਸਮਾਂ ਦੱਸੇਗਾ। ਪਰ ਇੱਕ ਵਾਰ ਭਗਵੰਤ ਮਾਨ ਦੇ ਇਸ ਮੁੱਦੇ ਨੇ ਨੈਸ਼ਨਲ ਮੀਡੀਆ ਦਾ ਫੋਕਸ ਹੈ ਜਿਹੜਾ ਉਹ ਇੱਧਰ ਕੀਤਾ, ਨਹੀਂ ਤਾਂ ਸਾਡੇ ਪੰਜਾਬ ਤੋਂ ਬਾਹਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਮੁੱਦਾ ਪੰਜਾਬ ਦੇ ਵਿੱਚ ਕਿੰਨਾ ਗਰਮਾਇਆ ਹੋਇਆ। ਪਰ ਅੱਜ ਜੇ ਅਸੀਂ ਨੈਸ਼ਨਲ ਅਖਬਾਰਾਂ ਚੱਕੀਏ ਤਾਂ ਉਹਨਾਂ ਦੇ ਵਿੱਚ ਵੀ ਇਹ ਛੋਟੀ ਹੈ ਭਾਵੇਂ, ਪਰ ਸੁਰਖੀ ਜ਼ਰੂਰ ਹੈ ਕਿ ਭਗਵੰਤ ਮਾਨ ਨੇ ਇਹ ਫੇਕ ਐਨਕਾਊਂਟਰ ਦਾ ਮਾਮਲਾ ਜਿਹੜਾ ਸੰਸਦ ਦੇ ਵਿੱਚ ਉਠਾਇਆ। ਇੱਕ ਚੰਗੀ ਗੱਲ ਹੈ ਕਿ ਇੱਧਰ ਧਿਆਨ ਗਿਆ, ਮੀਡੀਆ ਦਾ ਧਿਆਨ ਗਿਆ। ਰਾਜਨਾਥ ਸਿੰਘ ਜਿਹੜੇ ਗ੍ਰਹਿ ਮੰਤਰੀ ਆ, ਹੋਮ ਮਿਨਿਸਟਰ ਆ ਇੰਡੀਆ ਦੇ, ਉਹਨਾਂ ਨੇ ਵੀ ਭਰੋਸਾ ਦਿੱਤਾ ਭਗਵੰਤ ਮਾਨ ਨੂੰ ਕਿ ਤੁਸੀਂ ਡਿਟੇਲ ਦਿਓ, ਸਾਰਾ ਇਸ ਮਾਮਲੇ ਦਾ ਸਾਨੂੰ ਦਿਓ ਬਣਾ ਕੇ ਬਿਊਰਾ, ਤੇ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ। ਸੋ ਇੱਕ ਮੁੱਦਾ ਤਾਂ ਜਿਹੜਾ ਉਠਾਇਆ, ਪਰ ਮਸਲਾ ਇਹ ਹੈ ਕਿ ਸਾਡੀ ਪੰਜਾਬ ਸਰਕਾਰ ਜਿਹਨੂੰ ਸਭ ਤੋਂ ਜ਼ਿਆਦਾ ਸਰਗਰਮ ਹੋਣਾ ਚਾਹੀਦਾ ਸੀ, ਉਹ ਇਹ ਕਹਿ ਕੇ ਪੱਲਾ ਝਾੜ ਗਈ ਕਿ ਜੀ ਇਹ ਤਾਂ ਕਾਂਗਰਸ ਵੇਲੇ ਦੀਆਂ ਗੱਲਾਂ, ਤੁਸੀਂ ਉਹਨਾਂ ਤੋਂ ਜਵਾਬ ਲਓ। ਪਰ ਲੋਕ ਹੈ ਜਿਹੜੇ ਉਹ ਇਸ ਗੱਲ ਦਾ ਜਵਾਬ ਲੈਣਾ ਚਾਹੁੰਦੇ ਆ ਕਿ ਜਿਹੜੇ ਕਾਤਲ ਸੀਗੇ, ਜਿਹੜੇ ਦਾਗਦਾਰ ਬੰਦੇ ਸੀ, ਉਹਨਾਂ ਨੂੰ ਤਰੱਕੀਆਂ ਤੇ ਤੁਹਾਡੇ ਰਾਜ ਦੇ ਵਿੱਚ ਮਿਲੀਆਂ। ਅੱਜ ਤੇ ਸਰਕਾਰ ਤੁਹਾਡੀ ਹੈ, ਅੱਜ ਤੇ ਤੁਸੀਂ ਕਾਰਵਾਈ ਕਰ ਸਕਦੇ ਹੋ। ਸੋ ਪੰਜਾਬ ਸਰਕਾਰ ਜਿਹਨੂੰ ਸਭ ਤੋਂ ਜ਼ਿਆਦਾ ਸਰਗਰਮ ਹੋਣਾ ਚਾਹੀਦਾ ਸੀ, ਉਹ ਵੀ ਘਟਿਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਬਿਆਨ ਦਿੱਤਾ ਜੀ ਕਾਂਗਰਸ ਆਏਗੀ ਤਾਂ ਜਾਂਚ ਹੋਏਗੀ, ਤੇ ਕਾਂਗਰਸ ਦੀ ਸਰਕਾਰ ਤੇ 2002 ਤੋਂ 2007 ਤੱਕ ਰਹਿ ਚੁੱਕੀ ਹੈ। ਉਦੋਂ ਵੀ ਤੇ ਇਹ ਮਾਮਲੇ ਇਸੇ ਤਰ੍ਹਾਂ ਹੀ ਸੀ, ਉਦੋਂ ਵੀ ਤਾਂ ਹੌਕੇ ਹਾਵੇਂ ਜਿਨ੍ਹਾਂ ਦੇ ਆਪਣੇ ਮਾਰੇ ਗਏ ਫੇਕ ਐਨਕਾਊਂਟਰਸ ਦੇ ਵਿੱਚ ਉਹਨਾਂ ਦੇ ਮਨਾਂ ਚੋਂ ਇਸੇ ਤਰ੍ਹਾਂ ਹੀ ਉੱਠਦੇ ਸੀ। ਸੋ ਇਹ ਜਿਹੜੇ ਸਿਆਸੀ ਦਲ ਹੈ, ਸਾਡੇ ਰਵਾਇਤੀ ਸਿਆਸੀ ਦਲ, ਉਹਨਾਂ ਦੀ ਕਾਰਗੁਜ਼ਾਰੀ ਇਸ ਮੁੱਦੇ ਤੇ ਭਾਵੇਂ ਅਸੀਂ ਕਹਿ ਸਕਦੇ ਹਾਂ ਕਿ ਠੰਡੀ ਹੈ, ਪਰ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਉੱਥੇ ਸੰਸਦ ਦੇ ਵਿੱਚ ਇਹ ਮੁੱਦਾ ਉਠਾਇਆ, ਵਾਕਿਆ ਇਹਨਾਂ ਨੂੰ ਜਿੱਦਾਂ ਕਹਿ ਸਕਦੇ ਕਿ ਅਸੀਂ ਸ਼ਲਾਘਾ ਦੇ ਸਕਦੇ ਹਾਂ, ਪਾਤਰ ਨੇ ਸ਼ਲਾਘਾ ਲੈਂਦੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ, ਬਹੁਤ ਸਾਰੇ ਸੁੱਚੇ ਮੂੰਹ ਉੱਥੋਂ ਉੱਠ ਕੇ ਆ ਜਾਂਦੇ ਆ, ਪਰ ਆਪਣੇ ਜਦੋਂ ਮਫਾਦ ਹੁੰਦਾ ਆ ਤੇ ਬੇਸ਼ੱਕ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਗੱਲਾਂ ਹੋਣ ਤੇ ਉਹ ਸੰਸਦ ਦੇ ਵਿੱਚ ਜਾ ਕੇ ਉਹਨਾਂ ਤੋਂ ਭੀਖ ਮੰਗਦੇ ਕਿ ਇਸ ਨੂੰ ਰੋਕਿਆ ਜਾਵੇ। ਇਹ ਮੁੱਦਾ ਉਠਾਉਣ ਵਾਲਾ ਸੀਗਾ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਕਿ 4000 ਕਰੋੜ ਦਾ ਕਰਜ਼ਾ ਲੈਣ ਦੀਆਂ ਤਿਆਰੀਆਂ। ਬਹੁਤ ਕਰਜ਼ਾ ਥੋੜਾ ਸੀ ਪੰਜਾਬ ਦੇ ਵਿੱਚ, ਸ਼ਾਇਦ ਇਹਨਾਂ ਨੇ ਤਾਂ ਹੀ ਲਿਆ ਕਿਉਂਕਿ 125 ਕਰੋੜ ਦਾ ਕਰਜ਼ਾ ਜਿਹੜਾ ਉਹ ਥੋੜਾ ਲੱਗਦਾ ਸੀਗਾ, ਤੇ ਇਹਨਾਂ ਨੇ ਕਿਹਾ ਕਿ ਸ਼ਾਇਦ ਥੋੜਾ ਹੋਰ ਲੈ ਲਈਏ, ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਆਰਥਿਕ ਮਾਹਰ ਨੇ, ਜਿਹੜੇ ਸਾਡੇ ਪੰਜਾਬ ਦੇ ਆਰਥਿਕ ਮਾਹਰ ਹੈ ਕੁਝ, ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਵਿੱਤੀ ਦੁਰਪ੍ਰਬੰਧ ਦਾ ਸਿਖਰ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਜ਼ਮੀਨਾਂ ਗਹਿਣੇ ਰੱਖ ਕੇ ਇੱਥੋਂ ਤੱਕ ਆਪਣਾ ਕੰਮਕਾਰ ਚਲਾਇਆ। ਤੇ ਅੱਜ ਵੀ ਜਦੋਂ ਹੁਣ ਲਾਸਟ ਸਾਲ ਇਹਨਾਂ ਦਾ ਸ਼ੁਰੂ ਹੋਣ ਵਾਲਾ, ਇਹਨਾਂ ਦੀ ਸੱਤਾ ਦਾ ਚੋਣਾਂ ਆਉਣ ਵਾਲੀਆਂ 2017 ਦੇ ਵਿੱਚ, ਤਾਂ ਇਹਨਾਂ ਨੇ ਫੇਰ ਉਹੀ ਕਰਜ਼ੇ ਵਾਲੀ ਤਰਜ਼ ਹੈ ਜਿਹੜੀ ਫੇਰ ਫੜ ਲਈ, ਫੇਰ ਹੀ ਇਹ ਰਾਗ ਅਲਾਪ ਦਿੱਤਾ। 4000 ਕਰੋੜ ਨਹੀਂ ਜੀ, ਇਹਨਾਂ ਨੇ 10,000 ਕਰੋੜ ਰੁਪਇਆ ਜਟਾਉਣਾ ਹੈ ਤਾਂ ਕਿ 117 ਜਿਹੜੇ ਵਿਧਾਨ ਸਭਾ ਹਲਕੇ ਆ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਗੱਫੇ ਵਰਤਾਏ ਜਾਣ ਤੇ ਵੋਟ ਕਮਾਏ ਜਾਣ। ਸੋ ਉਸ ਕਵਾਇਦ ਨੂੰ ਲੈ ਕੇ 4000 ਕਰੋੜ ਤੱਕ ਕਰਜ਼ਾ ਲੈਣਾ, ਜਿਹੜੀਆਂ ਜ਼ਮੀਨਾਂ ਗਹਿਣੇ ਪਾ ਕੇ। ਦੂਸਰਾ ਹੈ ਕਿ 300 ਕਰੋੜ ਇਹਨਾਂ ਨੇ ਸੈਸ ਤੋਂ ਇਕੱਠਾ ਕਰਨਾ, ਜਿਹੜਾ ਪੈਟਰੋਲ ਡੀਜ਼ਲ ਵਗੈਰਾ ਤੋਂ ਸੈਸ ਲਾਉਂਦੇ ਆ ਉਹਦੇ ਤੋਂ ਇਕੱਠਾ ਕਰਨਗੇ, ਤੇ 300 ਕਰੋੜ ਰੁਪਏ ਜਿਹੜਾ ਰਹਿ ਗਿਆ ਬਚਿਆ, ਜਿਹੜਾ ਉਹ ਇਹਨਾਂ ਨੇ ਜਿਹੜੇ ਬੋਰਡ ਆ, ਜਿਹੜੇ ਪੁੜਾ ਵਰਗੇ ਅਦਾਰੇ ਆ, ਉਹਨਾਂ ਤੋਂ ਲੈਣਾ। ਸੋ ਇਹਨਾਂ ਨੇ 10,000 ਕਰੋੜ ਰੁਪਇਆ ਜਿਹੜਾ ਇਕੱਠਾ ਕਰਨਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ, ਉਹਨੇ ਪੰਜਾਬ ਨੂੰ ਪਹਿਲਾ ਸੂਬਾ ਬਣਾ ਦਿੱਤਾ ਹੈ ਜਿਹਨੇ ਰੱਜ ਕੇ ਜ਼ਮੀਨਾਂ ਗਹਿਣੇ ਰੱਖੀਆਂ। ਉਹ ਵੀ ਉਹ ਜ਼ਮੀਨਾਂ ਜਿਨ੍ਹਾਂ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ ਸੀ ਪੰਜਾਬ ਨੂੰ, ਉਹਨਾਂ ਨੂੰ ਗਹਿਣੇ ਧਰ ਕੇ ਉਹਨਾਂ ਕੰਮਾਂ 'ਚ ਲਾ ਦਿੱਤਾ ਜਿਹਦਾ ਧੇਲਾ ਵੀ ਫਾਇਦਾ ਨਹੀਂ। ਜਾਂ ਤਾਂ ਉਹ ਜ਼ਮੀਨਾਂ ਗਹਿਣੇ ਕਰਕੇ ਕੋਈ ਇੰਡਸਟਰੀ ਲਾਉਂਦੇ, ਕੁਛ ਆਮਦਨ ਦਾ ਸਾਧਨ ਬਣਦਾ ਤਾਂ ਕਹਿ ਸਕਦੇ ਸੀ। ਪਰ ਤੁਹਾਨੂੰ ਮੈਂ ਛੋਟੀ ਜਿਹੀ ਮਿਸਾਲ ਦੇ ਦਿੰਦਾ ਕਿ 2 ਸਾਲਾਂ ਦੇ ਵਿੱਚ, ਪਿਛਲੇ 2 ਸਾਲਾਂ ਦੇ ਵਿੱਚ 2100 ਕਰੋੜ ਦੀਆਂ ਜ਼ਮੀਨਾਂ ਜਿਹੜੀਆਂ ਗਹਿਣੇ ਰੱਖੀਆਂ ਗਈਆਂ। ਇੱਥੋਂ ਤੱਕ ਕਿ ਗਾਂਧੀ ਵਨੀਤਾ ਆਸ਼ਰਮ ਜਿਹਦੇ 'ਚ ਵਿਧਵਾਵਾਂ ਤੇ ਬਜ਼ੁਰਗ ਤ੍ਰਿਸਕਾਰੇ ਜਿਹੜੇ ਆ ਉਹ ਰਹਿੰਦੇ ਆ, ਉਹਦੀ ਵੀ 250 ਕਰੋੜ ਦੀ ਜ਼ਮੀਨ ਤੇ 250 ਕਰੋੜ ਦਾ ਕਰਜ਼ਾ ਲੈ ਲਿਆ ਗਿਆ। ਪਰ ਇਹ ਕਰਜ਼ਾ ਜਿਹੜਾ ਲੱਗਿਆ ਤਾਂ ਜਿੱਥੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਹੜੇ ਕਿਹੜੇ ਕੰਮਾਂ 'ਚ ਲੱਗ ਗਿਆ। ਹਾਂ, ਥੋੜਾ ਹਿੱਸਾ ਵਿਕਾਸ 'ਚ ਵੀ ਗਿਆ ਹੋਏਗਾ, ਪਰ ਬਹੁਤਾ ਜਿਹੜਾ ਹੈ ਉਹ ਸਰਕਾਰੀ ਖਰਚਿਆਂ ਦੇ ਵਿੱਚ ਹੀ ਖਪਤ ਹੋ ਗਿਆ। ਹੁਣ ਇਹ ਦੇਖੋ ਕਿ ਜਿਹੜੇ ਕਰਜ਼ੇ ਇਹਨਾਂ ਨੇ ਲਏ ਸੀ 4 ਸਾਲ ਪਹਿਲਾਂ ਪੰਜਾਬ ਦੇ ਵਿੱਚ, ਉਹ ਕਈ ਜ਼ਮੀਨਾਂ ਐਸੀਆਂ ਨੇ ਕਿ ਜ਼ਮੀਨਾਂ ਦੇ ਭਾਅ ਡਿੱਗ ਕੇ ਅੱਜ ਉਹ ਜ਼ਮੀਨਾਂ ਵੇਚ ਕੇ ਵੀ ਉਹ ਕਰਜ਼ਾ ਨਹੀਂ ਲੈ ਸਕਦਾ। ਯਾਨੀ ਆਮਦਨ ਵਾਲੀ ਥਾਂ ਤੇ ਉਹ ਲੱਗਿਆ ਨਹੀਂ ਕਰਜ਼ਾ, ਪਰ ਕਰਜ਼ਾ ਜਿਹੜਾ ਉਹ ਮੋੜਨ ਦਾ ਹੋਰ ਫਿਕਰ ਪੈ ਗਿਆ, ਕਿਉਂਕਿ ਸਰਕਾਰ ਨੇ ਇਹ ਸੋਚ ਕੇ ਚੱਲਣਾ ਹੈ
ਕਿ ਅਸੀਂ ਕਿਹੜਾ ਮੋੜਨਾ ਜੀ, ਜਿਹੜਾ ਆਏਗਾ ਅੱਗੇ ਉਹ ਆਪੇ ਮੋੜੀ ਜਾਏਗਾ। ਜੇ ਅਸੀਂ ਆ ਗਏ ਤੇ ਇਸੇ ਤਰ੍ਹਾਂ ਅਸੀਂ ਜਿਹੜੀਆਂ ਬਾਕੀ ਹੈ ਉਹ ਕੰਮ ਆਪਦਾ ਚਲਾਈ ਜਾਵਾਂਗੇ। ਪਰ ਕੁੱਲ ਮਿਲਾ ਕੇ ਜਿਹੜਾ ਇਹ ਕਰਜ਼ੇ ਵਾਲਾ ਇੱਕ ਚੱਲਿਆ, ਮੈਨੂੰ ਲੱਗਦਾ ਕਿ ਕਰਜ਼ੇ ਵਾਲਾ ਇਹ ਜਿਹੜਾ ਦੌਰ ਹੈ, ਕੋਈ ਵੀ ਸਰਕਾਰ ਆ ਗਈ ਘੱਟ ਭਾਵੇਂ ਹੋ ਜਾਏ, ਖਤਮ ਨਹੀਂ ਹੁੰਦਾ। ਕਰਜ਼ਾ ਜਿਹੜਾ ਪੰਜਾਬ ਦੇ ਸਿਰ ਉਹਦੀ ਪਾਂਡਿਆ ਲਗਾਤਾਰ ਭਾਰੀ ਹੁੰਦੀ ਜਾਏਗੀ। ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਇਹਦੇ 'ਚ ਕਟੌਤੀ ਕਿਵੇਂ ਕੀਤੀ ਜਾਣੀ। ਅੱਜ ਤੱਕ ਪੰਜਾਬ ਸਰਕਾਰ ਇਹ ਮੰਨੀ ਨਹੀਂ ਕਿ ਸਾਡਾ ਕੋਈ ਵਿੱਤੀ ਸੰਕਟ ਹੈ। ਉਹ ਕਹਿੰਦੇ ਜੀ ਸਾਡਾ ਤਾਂ ਖਜ਼ਾਨਾ ਜਿਹੜਾ ਭਰਪੂਰ ਹੈ, ਪਰ ਭਰਪੂਰ ਖਜ਼ਾਨੇ ਦਾ ਹਾਲ ਇਹ ਹੈ ਕਿ ਜਿਹੜੇ ਸਰਪੰਚ ਹੈ ਪੰਜਾਬ ਦੇ, ਉਹਨਾਂ ਨੂੰ 2-2 ਸਾਲਾਂ ਤੋਂ ਜਿਹੜਾ ਉਹਨਾਂ ਦਾ ਪੱਤਾ ਹੁੰਦਾ 1200 ਰੁਪਇਆ ਉਹ ਨਹੀਂ ਦਿੱਤਾ ਗਿਆ ਜੀ। ਤੇ ਇਹ ਸੋਚਣ ਵਾਲੀ ਗੱਲ ਹੋ, ਲੋਕਾਂ ਲਈ ਪੈਸਾ ਜਾਂਦਾ ਤੇ ਜਾਂਦਾ ਕਿੱਥੇ ਆ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਹਰ ਇੱਕ ਚੀਜ਼ ਜਾਲੀ ਆ, ਜਾਲੀ ਕੰਮ ਹੁੰਦੇ ਆ। ਤੇ ਇਸੇ ਤਰ੍ਹਾਂ ਬਿਜਲੀ ਵਿਭਾਗ ਨੇ ਵੀ 900 ਜਾਲੀ ਕਨੈਕਸ਼ਨ ਲਾਏ ਆ ਜੀ। ਇੱਕ ਜੇਈ ਹੈ ਬਿਜਲੀ ਵਿਭਾਗ ਦਾ, ਉਹ ਹੀ ਕੁੰਡੀ ਲਾ ਗਿਆ ਇਹਨਾਂ ਨੂੰ। ਇਹ ਬਿਜਲੀ ਵਿਭਾਗ ਨੂੰ ਵੀ ਕੁੰਡੀ ਲਾ ਗਿਆ ਇਹਨਾਂ ਦਾ ਜੀ। ਉਹ ਜੇਈ ਗੁਰਦੀਪ ਸਿੰਘ ਸੀਗਾ ਜੀ। ਜਦੋਂ ਪਿਛਲੇ ਵਾਰੀ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਦੋਂ ਇਹਨਾਂ ਨੇ ਸਾਡੇ ਅਕਾਲੀ ਭਾਜਪਾ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ 1.25 ਲੱਖ ਕਨੈਕਸ਼ਨ ਦੇਵਾਂਗੇ। ਉਦੋਂ ਕਨੈਕਸ਼ਨ ਜਦੋਂ ਇਹਨਾਂ ਨੇ ਖੋਲੇ, ਡਿਮਾਂਡ ਨੋਟਸ ਵੀ ਭਰੇ ਗਏ। ਜਦੋਂ ਕਨੈਕਸ਼ਨ ਲੱਗਣ ਲੱਗੇ ਤੇ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕੇਸ ਚਲਾ ਗਿਆ। ਗ੍ਰੀਨ ਟ੍ਰਿਬਿਊਨਲ ਨੇ ਉਹ ਰੋਕ ਲਾ ਦਿੱਤੀ, ਸਟੇ ਦੇ ਦਿੱਤੀ ਕਿ ਇਹ ਕਨੈਕਸ਼ਨ ਤੁਸੀਂ ਨਹੀਂ ਲਾ ਸਕਦੇ, ਕਿਉਂਕਿ ਜਿਹੜਾ ਪਾਣੀ ਹੈ ਧਰਤੀ ਹੇਠਲਾ ਉਹ ਬਹੁਤ ਨੀਵਾਂ ਜਾ ਚੁੱਕਾ। ਸੋ ਉੱਥੇ ਕੇਸ ਚੱਲਿਆ, ਜੋ ਬਾਅਦ ਦੇ ਵਿੱਚ ਜਿਹੜੀ ਰੋਕ ਸੀ ਉਹ ਖੋਲ ਦਿੱਤੀ ਗਈ। ਪਰ ਜਦੋਂ ਰੋਕ ਲਾਈ ਗਈ, ਉਹ ਕੇਸ ਦੇ ਵਿੱਚ ਸਟੇ ਹੋਇਆ, ਉਸੇ ਦੌਰਾਨ ਹੀ ਇਹ ਗੁਰਦੀਪ ਸਿੰਘ ਆਪਣੀ ਚਾਲ ਚੱਲ ਗਿਆ। ਇਹਨੇ ਬਰਨਾਲੇ ਦੇ ਵਿੱਚ 900 ਕਨੈਕਸ਼ਨ ਜਿਹੜੇ ਉਹ ਖੋਲੇ ਗਏ ਸੀ, ਉਦੋਂ 900 ਕਨੈਕਸ਼ਨ ਹੈ ਜਿਹੜਾ ਵੰਡ ਦਿੱਤਾ। ਕਮਾਲ ਦੀ ਗੱਲ ਹੈ ਕਿ ਉਹ 900 ਕਨੈਕਸ਼ਨ ਦਾ ਸਮਾਨ ਵੀ ਇਹਨੇ ਬਿਜਲੀ ਵਿਭਾਗ ਦੇ ਸਟੋਰ ਚੋਂ ਚੁਕਵਾ ਦਿੱਤਾ। 8 ਕਰੋੜ ਦਾ ਸਮਾਨ ਬਣਦਾ ਹੈ ਤੇ ਲੱਖ 1.5 ਲੱਖ ਰੁਪਇਆ ਕਿਸਾਨਾਂ ਤੋਂ ਇਹਨੇ ਨਗਦ ਲੈ ਲਿਆ। ਤੇ ਜਿਹੜਾ 8 ਕਰੋੜ ਦਾ ਸਮਾਨ ਲੱਗਣਾ ਸੀ ਉਹ ਸਟੋਰ ਚੋਂ ਲਾ ਦਿੱਤਾ। ਸਟੋਰ ਦੇ ਵੀ 2-3 ਬੰਦੇ ਮਿਲੇ ਹੋਏ ਸੀ, ਪਰ ਵਿਭਾਗ ਹੈ ਜਿਹੜਾ ਉਹ ਕਿਸੇ ਦੇ ਕੰਨ ਤੇ ਖੁਜਲੀ ਨਹੀਂ ਹੋਈ ਕਿ ਕੀ ਹੋ ਰਿਹਾ। 900 ਕਨੈਕਸ਼ਨ ਚੱਲ ਪਿਆ। ਤੇ ਹੋਇਆ ਕੀ ਕਿ ਇੱਕ ਬੰਦੇ ਦੀ ਸ਼ਿਕਾਇਤ ਤੇ ਜਦੋਂ ਛਾਪੇਮਾਰੀ ਹੋਈ, ਉਸ ਬਰਨਾਲੇ ਇਲਾਕੇ ਦੇ ਵਿੱਚ ਜਿਹੜਾ ਅਮਲਾ ਆਇਆ, ਦਸਤਾ ਆਇਆ, ਉਡਨ ਦਸਤਾ ਆਇਆ, ਉਹਨਾਂ ਕੁੰਡੀਆਂ ਫੜੀਆਂ ਆ ਕੇ ਤੇ 900 ਕਨੈਕਸ਼ਨ ਦੀ ਗਿਣਤੀ ਹੋਈ। ਹੁਣ ਜਿਹੜਾ ਕਿਸਾਨ ਆ ਉਹ ਦੋਵੇਂ ਪਾਸੇ ਰਗੜਿਆ ਗਿਆ। ਪਹਿਲਾਂ ਤੇ ਉਹਨੇ ਇਹਨੂੰ 1.5 ਲੱਖ ਰੁਪਇਆ ਰਿਸ਼ਵਤ ਦੇ ਕੇ ਆਪਣਾ ਕਨੈਕਸ਼ਨ ਲਵਾਇਆ, ਤੇ ਜਦੋਂ ਹੁਣ ਉਡਨ ਦਸਤੇ ਨੇ ਉਹਨਾਂ ਨੂੰ ਆ ਕੇ ਫੜ ਲਿਆ ਕਿ ਤੁਹਾਡੀਆਂ ਮੋਟਰਾਂ ਨਜਾਇਜ਼ ਆ, ਲੱਖ ਰੁਪਇਆ ਉਹਨਾਂ ਨੇ ਜੁਰਮਾਨਾ ਪਾ ਦਿੱਤਾ। ਕਿਸਾਨ ਦੋਵੇਂ ਪਾਸੇ ਹੀ ਮਰਿਆ। ਤਾਂ ਇਹ ਜਿਹੜਾ ਜੇਈ ਸੀ ਇਹਨੂੰ ਅੰਦਰ ਕੀਤਾ ਗਿਆ ਤੇ ਚੌਥੇ ਪੰਜਵੇਂ ਦਿਨ ਇਹ ਜ਼ਮਾਨਤ ਲੈ ਆਇਆ। ਸੋ 1 ਕਰੋੜਾਂ ਦਾ ਘਟਾਲਾ ਕਰਕੇ ਜੇਈ ਫੇਰ ਬਾਹਰ ਦਾ ਬਾਹਰ ਆ, ਪਰ ਜਿਹੜੇ ਕਿਸਾਨ ਆ ਉਹ ਲੁੱਟੇ ਗਏ। ਹੁਣ ਵੇਖਣਾ ਇਹ ਹੋਏਗਾ ਕਿ ਜਿਹੜੇ ਕਿਸਾਨ ਇਸ ਲੁੱਟ ਦਾ ਸ਼ਿਕਾਰ ਹੋਇਆ ਕਿ ਉਹਨਾਂ ਦੇ ਕਨੈਕਸ਼ਨ ਰੈਗੂਲਰ ਹੋਣਗੇ। ਦੂਸਰਾ, ਇੱਕ ਜਿਹੜੇ ਜੁਰਮਾਨੇ ਪਾਏ ਗਏ ਆ ਕਿ ਉਹ ਜੁਰਮਾਨੇ ਰੱਦ ਹੋਣਗੇ ਜਾਂ ਉਹਨਾਂ ਨੂੰ ਕੁੰਡੀ ਹੈ ਜਿਹੜੀ ਜੇਈ ਤਾਂ ਲਾਈ ਗਿਆ, ਹੁਣ ਇਹ ਵਿਭਾਗ ਵੀ ਲਾ ਦੇਗਾ। ਜੀ। ਤੇ ਅੱਗੇ ਆਪਾਂ ਜੇ ਗੱਲ ਕਰੀਏ, ਪੰਜਾਬ ਦੇ 7.5 ਲੱਖ ਤੋਂ ਵੀ ਵੱਧ ਘਰਾਂ ਦੇ ਵਿੱਚ ਟਾਇਲਟ ਨਹੀਂ ਹੈਗੇ। ਇਹ ਖਬਰ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਹੈ ਜੀ ਕਿ ਅਸੀਂ ਆਪਣੇ ਆਪ ਨੂੰ ਖੁਸ਼ਹਾਲ ਗਿਣਦੇ ਹਾਂ। ਸਾਡੇ ਮਾਣਯੋਗ ਮੁੱਖ ਮੰਤਰੀ ਆ, ਅਕਸਰ ਭਾਸ਼ਣਾਂ ਦੇ ਵਿੱਚ ਇਹ ਕਹਿੰਦੇ ਕਿ ਪੰਜਾਬ ਹੈ ਜਿਹੜਾ ਇੰਡੀਆ ਦਾ ਸਭ ਤੋਂ ਡਿਵੈਲਪ ਸਟੇਟ ਆ। ਪਰ ਇਹ ਜੇ ਤੁਸੀਂ ਆંકੜੇ ਦੇਖੋ ਤੇ ਕਮਾਲ ਦੀ ਗੱਲ ਹੈ ਕਿ 7,52,000 ਪਰਿਵਾਰ ਦੇ ਕੋਲ ਟਾਇਲਟ ਨਹੀਂ ਹੈ ਪੰਜਾਬ ਦੇ ਵਿੱਚ। ਤੇ ਕੁੱਲ ਜੇ ਕਹੀਏ ਆਪਾਂ ਘਰ ਕਹੀਏ ਪੰਜਾਬ ਦੇ ਵਿੱਚ, ਤੇ ਉਹ ਨੇ 31,52,000। ਇਹਦਾ ਮਤਲਬ ਹੈ ਕਿ 23% ਤੋਂ ਜ਼ਿਆਦਾ ਘਰਾਂ ਦੇ ਕੋਲ ਟਾਇਲਟ ਨਹੀਂ ਹੈ। ਸੋ ਜਿਹਦੇ ਕੋਲ ਟਾਇਲਟ ਨਹੀਂ ਹੈ, ਦੂਸਰੀਆਂ ਸਹੂਲਤਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਉਹਦੇ ਕੋਲ ਤੁਸੀਂ ਅੰਦਾਜ਼ਾ ਸਹੀ ਲਾ ਲਓ ਕਿ ਜਿਨ੍ਹਾਂ ਦੇ ਘਰਾਂ ਕੋਲ ਟਾਇਲਟ ਦੀ ਸਹੂਲਤ ਨਹੀਂ ਹੈ, ਉਹਦੇ ਕੋਲ ਦੂਸਰੀਆਂ ਬੁਨਿਆਦੀ ਸਹੂਲਤਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤੇ ਇਹ ਕੇਰਲ ਦੇ ਵਿੱਚ ਜੇ ਅਸੀਂ ਗੱਲ ਕਰੀਏ, ਕੇਰਲ ਹੈ ਸਾਡੇ ਇੰਡੀਆ ਦਾ ਜਿਹੜਾ ਸੂਬਾ, ਉਹਦੇ ਵਿੱਚ ਮਹਿਜ਼ 3% ਘਰ ਨੇ, 3% ਘਰ ਨੇ ਜਿਹੜੇ ਪਖਾਨੇ ਤੋਂ ਵਿਰਵੇ ਆ, ਜਿਹੜੇ ਟਾਇਲਟ ਤੋਂ ਜਿਹੜੇ ਹੀਨ ਆ। ਪਰ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਆਬਾਦੀ ਹੈ ਜਿਹੜੀ ਹਾਲੇ ਤੱਕ ਟਾਇਲਟ ਦੀ ਸਹੂਲਤ ਨਹੀਂ ਪਾ ਸਕੀ। ਹਾਲਾਂਕਿ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ, ਉਹਨੇ ਸਭ ਤੋਂ ਪਹਿਲਾਂ ਨਾਰਾ ਇਹੀ ਦਿੱਤਾ ਸੀ, ਸਵੱਛ ਭਾਰਤ ਦਾ ਨਾਰਾ ਇੱਥੋਂ ਹੀ ਚੱਲਿਆ ਸੀ। ਪਰ ਇਹ ਵੀ ਇੱਕ ਅਚਰਜ ਵਾਲੀ ਗੱਲ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਸਿਰਫ 40,000 ਟਾਇਲਟ ਜਿਹੜਾ ਸਰਕਾਰੀ ਮਦਦ ਦੇ ਨਾਲ ਤਿਆਰ ਹੋਇਆ, ਯਾਨੀ 1 ਸਾਲ ਦੇ ਵਿੱਚ 10,000 ਟਾਇਲਟ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ, ਜੋ ਬੜੀ ਸੁਸਤ ਰਫ਼ਤਾਰ ਹੈ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ
ਇਹ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਹੈ ਇਹ ਸਹੂਲਤ ਤੋਂ ਵਿਰਵਾ ਹੈ। ਇਹਨੂੰ ਚਾਹੀਦਾ, ਸਾਡੀ ਸਰਕਾਰ ਹੈ ਜਿਹੜੀ ਹੁਣ ਰੈਲੀਆਂ ਜੇ ਮਹੱਤਵਪੂਰਨ ਕੰਮ ਕਰਦੀ ਪਈ ਹੈ, ਇਹੋ ਜਿਹੇ ਛੋਟੇ ਮੋਟੇ ਕੰਮ ਵੀ ਕਰ ਲਵੇ ਤਾਂ ਕਿ ਲੋਕ ਹੈ ਜਿਹੜੇ ਖਾਸ ਤੌਰ ਤੇ ਔਰਤਾਂ ਜਿਹੜੀਆਂ ਉਹਨਾਂ ਦਾ ਸਵੈ ਸਨਮਾਨ ਹੈ ਜਿਹੜਾ ਉਹ ਬਣਿਆ ਰਹੇ, ਕਿਉਂਕਿ ਖੁੱਲੇ ਚ ਤੁਹਾਨੂੰ ਪਤਾ ਔਰਤਾਂ ਲਈ ਬਹੁਤ ਮੁਸ਼ਕਿਲ ਹੈ। ਜੀ ਇੱਕ ਡਿਜੀਟਲ ਕੰਟਰੀ ਹੈਗੀ ਆ ਜੀ ਇਹ। ਤੇ ਅੱਗੇ ਕਰਦੇ ਆ ਜੀ, ਆਪਾਂ ਪਿੱਛੇ ਜਾ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਵਰਦੀਆਂ ਲਈ ਵਰਦੀਆਂ ਲਈ ਪੈਸੇ ਮਿਲਦੇ ਆ, ਤੇ ਹੁਣ ਸਰਕਾਰ ਨੇ ਇੱਕ ਬੱਚੇ ਨੂੰ 100 ਰੁਪਈਆ ਦਿੱਤਾ। ਕੀ ਉਸ ਦੇ ਨਾਲ ਵਰਦੀ ਆ ਜਾਊਗੀ? ਇਹ ਆਪਣੇ ਆਪ ਦੇ ਹੈਰਾਨ ਕੁੰਨੇ ਆ ਜੀ ਕਿ 100 ਰੁਪਏ ਦੀ ਰਾਸ਼ੀ ਨਾਲ ਜੇ ਜੁਰਾਬਾਂ ਲੈਣ ਜਾਈਏ, ਮੈਨੂੰ ਲੱਗਦਾ ਬੱਚੇ ਦੀਆਂ 60-70 ਰੁਪਏ ਤੋਂ ਘੱਟ ਤਾਂ ਜੁਰਾਬ ਹੀ ਨਹੀਂ ਆਉਂਦੀ। ਤੇ ਉਹ ਜੁਰਾਬ ਲਏਗਾ, ਟੋਪੀ ਲਏਗਾ, ਸਲਵਾਰ ਕਮੀਜ਼ ਲਏਗਾ ਜਾਂ ਜਰਸੀ ਲਏਗਾ, ਸਵੈਟਰ ਲਏਗਾ, ਗਲਵਜ਼ ਲਏਗਾ। 100 ਰੁਪਏ ਦੇ ਵਿੱਚੋਂ ਕੀ ਲਏਗਾ? ਮੈਨੂੰ ਨਹੀਂ ਲੱਗਦਾ ਕਿ 100 ਰੁਪਏ ਦੇ ਵਿੱਚ ਕੁਛ ਆਏਗਾ। ਪਹਿਲਾਂ ਜਿਹੜਾ ਸੀਗਾ ਇਹ ਰਾਸ਼ੀ ਹੈ 800 ਦੇ ਕਰੀਬ ਮਨਜ਼ੂਰ ਹੋਈ ਦੱਸੀ ਜਾਂਦੀ ਹੈ, ਪਰ ਪੰਜਾਬ ਦੇ ਵਿੱਚ 400 ਰੁਪਇਆ ਦਿੱਤੀ ਜਾਂਦੀ ਸੀ ਪ੍ਰਤੀ ਵਿਦਿਆਰਥੀ ਕੇ ਇੱਕ ਵਰਦੀ ਲਈ 400 ਰੁਪਇਆ ਦਿੱਤਾ ਜਾਂਦਾ ਸੀ। ਪਰ ਇਸ ਵਾਰ ਕਿਉਂਕਿ ਖਜ਼ਾਨੇ ਜਿਹੜੇ ਥੋੜੇ ਜਿਹੇ ਜ਼ਿਆਦਾ ਭਰਪੂਰ ਹੈ, ਪੰਜਾਬ ਸਰਕਾਰ ਨੇ 100 ਰੁਪਇਆ 101 ਹੀ ਕਰ ਦਿੰਦੇ ਸ਼ਗਨ ਦਾ ਤਾਂ ਚਲੋ ਠੀਕ ਸੀਗਾ, 100 ਰੁਪਇਆ ਪੂਰਾ ਭੇਜ ਦਿੱਤਾ ਕਿ ਵਰਦੀ ਖਰੀਦੋ। ਹੁਣ 100 ਰੁਪਏ ਦੇ ਵਿੱਚ ਅਧਿਆਪਕ ਹੈਰਾਨ ਹੈ ਕਿ ਅਸੀਂ ਕੀ ਵਿਦਿਆਰਥੀ ਨੂੰ ਵਰਦੀ ਦਾ ਕਿਹੜਾ ਭਾਗ ਲੈ ਕੇ ਦਈਏ? ਉਹਨੂੰ ਜੁਰਾਬ ਲੈ ਕੇ ਦਈਏ, ਬੂਟ ਲੈ ਕੇ ਦਈਏ, ਟੋਪੀ ਲੈ ਕੇ ਦਈਏ, ਜਾਂ ਸਲਵਾਰ ਕੁੜਤਾ ਲੈ ਕੇ ਦਈਏ, ਜਾਂ ਜਰਸੀ ਲੈ ਕੇ ਦਈਏ? ਇੱਕ ਚੀਜ਼ ਕਿਹੜੀ ਲੈ ਕੇ ਦਈਏ? ਕਿਉਂਕਿ ਇੱਕ ਵੀ ਪੂਰੀ ਨਹੀਂ ਆਉਣੀ। ਸੋ ਬੜੇ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ ਕਿ ਅੱਧੀਆਂ ਸਰਦੀਆਂ ਲੰਘ ਗਈਆਂ, ਉਦੋਂ ਰਾਸ਼ੀ ਜਾਰੀ ਕੀਤੀ ਗਈ ਤੇ ਉਹ ਵੀ ਮਹਿਜ਼ 100 ਰੁਪਇਆ, 400 ਦੇ ਵਿੱਚੋਂ ਵੀ 100 ਰੁਪਇਆ। ਹੁਣ ਇੱਥੇ ਸਾਡੇ ਇਲਾਕੇ ਦੇ ਵਿੱਚ ਕੁਝ ਅਧਿਆਪਕ ਨੇ ਜਿਹੜੇ ਆਪਣੀ ਕਮਾਈ ਦੇ ਵਿੱਚੋਂ, ਜਾਂ ਕੁਝ ਸਮਾਜ ਸੇਵੀ ਲੋਕ ਹੈ ਜਿਹੜੇ ਆਪਣੇ ਪੱਧਰ ਤੇ ਗਰੀਬ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਹੇ ਆ। ਪਰ ਕਿਉਂਕਿ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ 8ਵੀਂ ਤੱਕ ਇਹ ਵਰਦੀਆਂ ਦਿੱਤੀਆਂ ਜਾਂਦੀਆਂ, ਤਾਂ ਉਹਨਾਂ ਦੀ ਗਿਣਤੀ ਹੈ ਜਿਹੜੀ 15-16 ਲੱਖ ਬਣਦੀ ਹੈ। ਹੁਣ ਸਾਰਿਆਂ ਨੂੰ ਇਸ ਤਰ੍ਹਾਂ ਸਮਾਜ ਵੱਲੋਂ ਜਾਂ ਮੁਲਾਜ਼ਮਾਂ ਵੱਲੋਂ ਆਪਣੇ ਪੱਧਰ ਤੇ ਮੁਹੱਈਆ ਕਰਵਾਉਣੀਆਂ ਉਹ ਵੀ ਸੰਭਵ ਨਹੀਂ ਹੈ। ਪਰ ਸਰਕਾਰ ਨੇ 100 ਰੁਪਇਆ ਭੇਜ ਕੇ ਇੱਕ ਹੋਰ ਮਜ਼ਾਕ ਕੀਤਾ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਬੱਚੇ ਪੜ੍ਹਦੇ ਆ, ਇਸ ਕਰਕੇ 100 ਰੁਪਇਆ ਭੇਜਿਆ ਗਿਆ। ਨਹੀਂ ਤਾਂ ਨਿੱਜੀ ਸਕੂਲਾਂ ਦੀਆਂ ਵਰਦੀਆਂ ਤੁਸੀਂ ਦੇਖ ਲਓ, ਉੱਥੇ ਤਾਂ ਇੱਕ ਵਰਦੀ ਦਾ ਸੈੱਟ ਮੈਨੂੰ ਲੱਗਦਾ ਕਿ ਹਜ਼ਾਰਾਂ 'ਚ ਪੈ ਜਾਂਦਾ ਹੋਣਾ, ਪਰ ਇੱਥੇ 100 ਰੁਪਇਆ ਭੇਜ ਕੇ ਇਸੇ ਲਈ ਜਿਹੜਾ ਉਹ ਲਿਪਾ ਪੋਚੀ ਕਰ ਦਿੱਤੀ ਗਈ ਕਿ ਚਲੋ ਇੱਥੇ ਕਿਹੜਾ 5 ਸਟਾਰ ਮੁੰਡੇ ਕੁੜੀਆਂ ਪੜ੍ਹਦੇ, ਇੱਥੇ ਤਾਂ ਗਰੀਬ ਬੱਚੇ ਆ 100 ਰੁਪਏ 'ਚ ਸਾਰ ਲੈਣਗੇ। ਪਰ ਬਹੁਤ ਹੀ ਦੁਖਦ ਗੱਲ ਆ ਕਿ ਪੰਜਾਬ ਸਰਕਾਰ ਜਿਹਦਾ ਸਿੱਖਿਆ ਢਾਂਚਾ ਬਿਲਕੁਲ ਤਬਾਹੀ ਦੇ ਕਗਾਰ ਤੇ ਆ, ਜਿਹੜੇ ਸਕੂਲ ਆ ਉਹ ਤੇ ਸਰਕਾਰੀ ਸਕੂਲ ਕਈ ਖੰਡਰ ਬਣ ਚੁੱਕੇ ਆ, ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਹੈ ਨੇ ਜਿਨ੍ਹਾਂ ਦੇ ਲਾਲਚ ਨੂੰ ਬੱਚੇ ਸਰਕਾਰੀ ਸਕੂਲਾਂ 'ਚ ਆਉਂਦੇ ਆ, ਜਿੱਦਾਂ ਮਿਡ ਡੇ ਮੀਲ ਆ ਜਾਂ ਇਸ ਤਰ੍ਹਾਂ ਦੀਆਂ ਕੁਝ ਸਹੂਲਤਾਂ, ਵਜ਼ੀਫੇ ਆ, ਉਹਨਾਂ ਲਈ ਆਉਂਦੇ ਆ। ਕਿ ਇਸ ਤਰ੍ਹਾਂ ਇਹ ਸਹੂਲਤਾਂ ਦੀ ਫੇਲੀਅਰ ਹੁੰਦੀ ਰਹੀ ਤਾਂ ਮੈਨੂੰ ਲੱਗਦਾ ਕਿ ਕਿਸੇ ਦਿਨ ਨੂੰ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਜਿਹੜੀਆਂ ਮਿੱਠੀਆਂ ਤੋਤਲੀਆਂ ਆਵਾਜ਼ਾਂ ਨਹੀਂ, ਉੱਲੂਆਂ ਦੀਆਂ ਆਵਾਜ਼ਾਂ ਬੋਲਿਆ ਕਰਨਗੀਆਂ। ਅੱਜ ਹੀ ਬਿਲਕੁਲ ਬੱਚਿਆਂ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ। ਤੇ ਅੱਗੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹੁੰਦੇ ਬਲਤੇਜ ਪੰਨੂ ਨੂੰ ਅੰਦਰ ਕੀਤਾ ਹੋਇਆ ਆ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਪ੍ਰੋਟੈਸਟ ਕਰਦੇ ਆ ਉਹਨਾਂ ਦੀਆਂ ਲਿਸਟਾਂ ਬਣ ਰਹੀਆਂ ਆ, ਇਸੇ ਤਰ੍ਹਾਂ ਬਾਦਲ ਦੇ ਇੱਕ ਨਜ਼ਦੀਕੀ ਦਾ ਕਿਸੇ ਪੱਤਰਕਾਰ ਦੇ ਨਾਲ ਝਗੜਾ ਹੋ ਗਿਆ ਤੇ ਰਾਤੋਂ ਰਾਤ ਉਸ ਪੱਤਰਕਾਰ ਦੇ ਭਰਾ ਤੇ ਕੇਸ ਪਾ ਕੇ ਉਹਨੂੰ ਜੇਲ੍ਹ 'ਚ ਸਿੱਟ ਦਿੱਤਾ ਗਿਆ। ਹਾਂਜੀ, ਇਹ ਘਟਨਾ ਜਿਹੜੀ ਲੁਧਿਆਣੇ ਦੀ ਹੈ, ਬੱਸ ਸਟੈਂਡ ਦੇ ਫਲਾਈਓਵਰ ਤੇ ਥੋੜੀ ਜੀ ਟੱਕਰ ਹੋ ਗਈ ਦੋ ਕਾਰਾਂ ਦੀ। ਉਹਦੇ ਵਿੱਚ ਗਰਮੇਲ ਮੈਡੀਕਲ ਵਾਲੇ ਬੜੇ ਮਸ਼ਹੂਰ ਹੈ ਲੁਧਿਆਣੇ ਦੇ, ਉਹਨਾਂ ਦੀ ਬੜੀ ਨਜ਼ਦੀਕੀ ਹੈ ਬਾਦਲ ਪਰਿਵਾਰ ਦੇ ਨਾਲ। ਉਹਨਾਂ ਦਾ ਮੁੰਡਾ ਸੀਗਾ ਮਨਮਿੰਦਰ ਸਿੰਘ ਮਿੰਟੂ, ਉਹ ਝਗੜਿਆ, ਪੱਤਰਕਾਰ ਸੀ ਹਰਮਿੰਦਰ ਸਿੰਘ ਰੌਕੀ, ਦੋਨੇ ਆਪਸ ਦੇ ਵਿੱਚ ਝਗੜੇ, ਗੁੱਥਮ ਗੁੱਥਾ ਵੀ ਹੋਏ। ਦੋਨੇ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਸੀ, ਕੋਈ ਉਹ ਮੇਰੇ ਗੱਲ ਪਿਆ, ਪੱਤਰਕਾਰ ਕਹਿੰਦਾ ਸੀ ਕਿ ਇਹਨੇ ਮੈਨੂੰ ਧਮਕੀ ਦਿੱਤੀ ਕਿ ਅਸੀਂ ਬਾਦਲਾਂ ਦੇ ਬੰਦੇ ਤੇਰੇ ਨਾਲ ਕਰਾਂਗੇ, ਇਹਨੇ ਆਪਦੇ ਭਰਾ ਬੁਲਾ ਲਏ, ਉਹ ਕਹਿੰਦੇ ਜੀ ਪੱਤਰਕਾਰ ਨੇ ਆਪਦੇ ਸਮਰਥਕ ਬੁਲਾ ਲਏ। ਝਗੜਾ ਜਿਹੜਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੱਤਰਕਾਰ ਵੀ ਇਹ ਗੱਲ ਕਬੂਲ ਕਰਦਾ ਕਿ ਅਚਾਨਕ ਉਹਦੀ ਗੱਡੀ ਅੱਗੇ ਆ ਗਈ ਤੇ ਟੱਕਰ ਹੋ ਗਈ, ਉਸ ਤੋਂ ਬਾਅਦ ਝਗੜਾ ਹੋਇਆ। ਪਰ ਹੋਇਆ ਕੀ ਕਿ ਉਸ ਇੰਜਰੀ ਦੀ ਜਿਹੜੀ ਰਿਪੋਰਟ ਜਿਹੜੀ ਉਹ ਨਾਰਮਲ ਸੀ, ਪਰ ਉਸ ਦੇ ਬਾਵਜੂਦ 3:30 ਵਜੇ ਰਾਤ ਨੂੰ ਪੁਲਿਸ ਆ ਉਹ ਜਾ ਕੇ ਉੱਥੇ ਬਿਆਨ ਲੈਂਦੀ ਹੈ। ਡਾਕਟਰਾਂ ਤੋਂ ਪਹਿਲਾਂ ਫਿੱਟ ਐਲਾਨਦੀ ਹੈ ਕਿ ਜੀ ਇਹ ਬਿਆਨ ਲੈਣ ਦੇ ਕਾਬਿਲ ਆ, ਬਿਆਨ ਦੇਣ ਦੇ ਕਾਬਿਲ ਆ। ਫਿਰ 4:30 ਵਜੇ ਆ ਕੇ ਪਰਚਾ ਦਰਜ ਹੋ ਜਾਂਦਾ, ਯਾਨੀ 25-30 ਮਿੰਟਾਂ ਦੇ ਵਿੱਚ ਹੀ ਬਿਆਨ ਹੋ ਜਾਂਦੇ ਆ। ਧਾਰਾ ਲੱਗ ਜਾਂਦੀ ਹੈ ਇਰਾਦਾ ਕਤਲ ਦੀ। ਹਾਲਾਂਕਿ ਮੇਰੇ ਸਾਹਮਣੇ ਫੋਟੋ ਵੀ ਪਈ ਹੈ ਉਹ ਮਨਮਿੰਦਰ ਸਿੰਘ ਮਿੰਟੂ ਦੀ, ਕਿਤੇ ਨਹੀਂ ਲੱਗਦਾ ਕਿ ਇਰਾਦਾ ਕਤਲ ਦੀ ਧਾਰਾ ਲੱਗਦੀ ਹੈ। ਪਰ ਉੱਥੋਂ
25 ਮਿੰਟਾਂ ਦੇ ਵਿੱਚ ਹੀ ਹਸਪਤਾਲ ਚੋਂ ਆ ਕੇ ਪੁਲਿਸ ਧਾਰਾ ਠੋਕ ਦਿੰਦੀ ਹੈ 307 ਤੇ ਨਾਲ ਦੀ ਨਾਲ ਹੀ ਪੱਤਰਕਾਰ ਦੇ ਭਰਾ ਨੂੰ ਘਰੋਂ ਚੁੱਕ ਵੀ ਲੈਂਦੀ ਹੈ। ਹੈਰਾਨਗੀ ਹੈ ਇਸ ਗੱਲ ਦੀ। ਇਹ ਤਾਂ ਹੁਣ ਦੋਨਾਂ ਧਿਰਾਂ ਚੋਂ ਪਤਾ ਨਹੀਂ ਕਿ ਕੌਣ ਸੱਚਾ ਕੌਣ ਝੂਠਾ ਹੈ, ਪਰ ਇਹ ਹੈ ਕਿ ਰਾਤੋਂ ਰਾਤ ਪੁਲਿਸ ਇਸ ਤਰ੍ਹਾਂ ਦੀ ਕਾਰਵਾਈ ਕਰ ਦੇਵੇ, ਬੜੀ ਹੈਰਾਨਗੀ ਹੁੰਦੀ ਹੈ। ਕਿਉਂਕਿ ਪਿੱਛੇ ਜੇ ਸੰਗਰੂਰ ਦੇ ਵਿੱਚ ਇੱਕ ਛੇੜਛਾੜ ਤੋਂ ਤੰਗ ਆ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ ਸੀਗੀ ਸੜ ਕੇ, ਤਾਂ ਜਦੋਂ ਉਹ ਹਸਪਤਾਲ ਦੇ ਵਿੱਚ ਦਾਖਲ ਸੀ PGI ਚੰਡੀਗੜ੍ਹ, 3 ਦਿਨ ਉੱਥੇ ਬਿਆਨ ਲੈਣ ਹੀ ਨਹੀਂ ਕੋਈ ਪਹੁੰਚਿਆ। 3 ਦਿਨ ਉਹ ਕੁੜੀ ਪੀੜ ਨਾਲ ਕਰਾਉਂਦੀ ਰਹੀ, ਕੋਈ ਬਿਆਨ ਲੈਣ ਹੀ ਨਹੀਂ ਪਹੁੰਚਿਆ ਸੰਗਰੂਰ ਤੋਂ। ਜਦੋਂ ਫਿਰ ਉਹ ਮਾਮਲਾ ਮੀਡੀਆ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਾ ਕੇ ਚੌਥੇ ਦਿਨ ਸੰਗਰੂਰ ਦੀ ਪੁਲਿਸ ਉੱਥੇ ਪਹੁੰਚੀ ਸੀ। ਪਰ ਇੱਥੇ ਰਾਤੋਂ ਰਾਤ ਹੈ ਜਿੱਥੋਂ ਇਹ ਗੱਲ ਤੈਅ ਹੋ ਜਾਂਦੀ ਕਿ ਪੰਜਾਬ ਪੁਲਿਸ 2 ਲੱਤਾਂ ਤੇ ਕੰਮ ਕਰਦੀ ਹੈ। ਇੱਕ ਲੱਤ ਰੱਖੀ ਹੈ ਖੱਬੀ ਜਿਹੜੀ ਉਹ ਗਰੀਬ ਲਈ, ਜਿਹੜੀ ਬੜੀ ਸੁਸਤ ਚੱਲਦੀ ਹੈ, ਤੇ ਸੱਜੀ ਹੈ ਜਿਹੜੀ ਉਤਲੇ ਟੈਲੀਫੋਨ ਤੋਂ ਚੱਲਦੀ ਹੈ, ਜਿਹੜੀ ਫਿਰ ਸਾਰਾ ਕੁਝ ਝਟਕ ਕੇ ਪਰੇ ਮਾਰਦੀ ਹੈ ਜਦੋਂ ਉੱਤੋਂ ਫੋਨ ਆਉਂਦਾ। ਇਹ ਮੈਨੂੰ ਲੱਗਦਾ ਕੰਮ ਜਿਹੜਾ ਸੱਜੀ ਲੱਤ ਨਾਲ ਕੀਤਾ ਗਿਆ। ਜੀ ਬਿਲਕੁਲ, ਨਾ ਤੇ ਉਹ ਬਾਦਲਾਂ ਦੀ ਰਿਸ਼ਤੇਦਾਰ ਸੀ ਤੇ ਨਾ ਹੀ ਜਿਹੜੇ ਨੰਨੀ ਸ਼ਾਹ ਨੂੰ ਬਹੁਤਾ ਖਿਆਲ ਆਇਆ ਕਿ ਕੀ ਹੋ ਰਿਹਾ ਆ। ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਡੇਰਾ ਮੁਖੀ ਦੀ, ਕਿ ਡੇਰਾ ਮੁਖੀ ਵੀ ਹੁਣ ਲੱਗਾ ਮਾਰਕੀਟ ਦੇ ਵਿੱਚ ਆਪਣੀਆਂ ਲੈ ਕੇ ਆਉਣ ਚੀਜ਼ਾਂ ਖਾਣ ਪੀਣ ਦੀਆਂ। ਹਾਂਜੀ, ਸਮਾਨ ਤੇ ਵੈਸੇ ਪਹਿਲਾਂ ਵੇਚੀ ਜਾਂਦੇ ਸੀ, ਬਹੁਤ ਸਾਰਾ ਸਮਾਨ ਬਾਬੇ ਵੇਚਦੇ ਹੀ ਹੈ। ਇਹ ਹੁਣ ਟੱਕਰ ਹੈ ਜਿਹੜੀ ਰਾਮਦੇਵ ਵਰਸਜ ਰਾਮ ਰਹੀਮ ਹੋ ਗਈ ਕਿ ਰਾਮਦੇਵ ਦੇ ਪ੍ਰੋਡਕਟ ਜਿੱਦਾਂ ਮਾਰਕੀਟ ਦੇ ਵਿੱਚ ਬੜੀ ਕਮਾਈ ਕਰ ਰਹੇ, ਅੰਨੀ ਕਮਾਈ ਕਰ ਰਹੇ ਆ। ਥੋੜਾ ਜਿਹਾ ਤੁਹਾਨੂੰ ਅਪਡੇਟ ਕਰ ਦੇਵਾਂ ਕਿ ਜਦੋਂ ਭਾਜਪਾ ਸੱਤਾ ਦੇ ਵਿੱਚ ਆਈ ਉਸ ਸਮੇਂ ਇਹਦੇ ਕਾਰੋਬਾਰ ਦਾ, ਰਾਮਦੇਵ ਦੇ ਕਾਰੋਬਾਰ ਦਾ ਟਰਨਓਵਰ ਸੀ 12,000 ਕਰੋੜ, ਤੇ ਹੁਣ ਦੇਖੋ ਸਾਲ 1.5 ਸਾਲ ਦੇ ਵਿੱਚ ਟਰਨਓਵਰ ਦੁੱਗਣੇ ਤੋਂ ਵੀ ਵੱਡੀ ਛਾਲ ਮਾਰ ਕੇ 25,000 ਕਰੋੜ ਤੋਂ ਉੱਤੇ ਪਹੁੰਚ ਗਿਆ। ਸੋ ਇੱਕ ਜਿੱਦਾਂ ਕਹਿ ਲਈਏ ਝੁੱਲੂ ਦਾ ਕਮਾਲ ਹੈ ਜਿਹੜੀ ਭਾਜਪਾ ਸਰਕਾਰ ਆਈ, ਉਹਦਾ ਟਰਨਓਵਰ ਹੈ ਜਿਹੜਾ ਦੁੱਗਣੇ ਤੋਂ ਵੱਧ ਗਿਆ। ਉਸੇ ਕਰਕੇ ਕਿਉਂਕਿ ਭਾਜਪਾ ਸਰਕਾਰ ਨਾਲ ਹੁਣ ਇਹਨਾਂ ਦੀਆਂ ਵੀ ਨਜ਼ਦੀਕੀਆਂ ਨੇ, ਸਰਸੇ ਵਾਲਿਆਂ ਦੀਆਂ ਵੀ। ਇਹਨਾਂ ਨੇ ਕਿਹਾ ਕਿ ਜੇਕਰ ਰਾਮਦੇਵ ਫਾਇਦਾ ਉਠਾ ਸਕਦਾ ਤਾਂ ਅਸੀਂ ਕਿਉਂ ਨਹੀਂ। ਸੋ ਇਹ ਵੀ ਬਾਜ਼ਾਰ ਵਿੱਚ ਆਉਣ ਦੀ ਤਿਆਰੀ ਕਰ ਰਿਹਾ, ਜਿਵੇਂ ਇਹ ਖਾਦ ਪਦਾਰਥ ਹੈ, ਖਾਣ ਵਾਲੇ ਪਦਾਰਥ ਹੈ ਉਹ, ਔਰ ਇਲੈਕਟ੍ਰੋਨਿਕ ਸਮਾਨ ਹੈ ਜਿਹੜਾ ਉਹ ਬਾਜ਼ਾਰ ਵਿੱਚ ਉਤਾਰਨ ਜਾ ਰਹੇ ਆ। ਸੋ ਮੈਨੂੰ ਲੱਗਦਾ ਜੀ ਕਿ ਜਿੱਥੇ ਇਹਨਾਂ ਦੀ ਅੰਬਾਂ ਦੀ ਟੋਕਰੀ 5-5 ਦੀ ਵਿਕ ਜਾਂਦੀ ਸੀ, ਸਾਡੇ ਮਲੋਟ ਇੱਕ 5,000 ਦੀ ਅੰਬਾਂ ਦੀ ਟੋਕਰੀ ਖਰੀਦ ਕੇ ਲਿਆਇਆ ਸੀ ਡੇਰੇ ਸਰਸੇ ਚੋਂ, ਕਹਿੰਦਾ ਸੀ ਜੀ ਇਹਦੇ ਤੇ ਬਾਬੇ ਦੇ ਹੱਥ ਲੱਗੇ ਹੋਏ ਆ। ਸੋ ਮੈਨੂੰ ਲੱਗਦਾ ਜੀ ਕਿ ਰਾਮਦੇਵ ਨੂੰ ਵੀ ਕਮਾਈ ਦੇ ਮਾਮਲੇ 'ਚ ਪਛਾੜ ਦੇਣਗੇ, ਕਿਉਂਕਿ ਇਹਨਾਂ ਦੇ ਭਗਤ, ਇਹਨਾਂ ਦੇ ਪ੍ਰੇਮੀ ਤੇ ਏਦਾਂ ਦੇ ਹੈ ਜੀ ਕਿ ਆਪ ਘਰੇ ਬੇਸ਼ੱਕ ਵਰਤ ਰੱਖਿਆ ਹੋਵੇ ਪਰ ਬਾਹਰੋਂ ਬਾਬੇ ਦਾ ਸਮਾਨ ਜ਼ਰੂਰ ਖਰੀਦ ਕੇ ਲਿਆਉਣਗੇ ਕਿ ਉਹੀ ਖਾਣਾ, ਘਰੇ ਭਾਵੇਂ 3-4 ਦਿਨ ਦੀ ਬ੍ਰੇਕ ਲੈ ਲਈਏ ਜਿਸ ਤੇ ਬਾਬੇ ਦਾ ਹੱਥ ਲੱਗਾ ਹੋਇਆ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝਾਤ ਪਾਈ। ਸ਼ੁਕਰੀਆ ਜੀ। ਥੈਂਕ ਯੂ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ ਜੀ।